ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਤੁਹਾਡੇ ਸਾਰਿਆਂ ਦੇ ਤਾਂ ਨਹੀਂ ਕਹਿ ਸਕਦੇ, ਤੁਹਾਡੇ ਖਾਤਿਆਂ ਦੇ ਵਿੱਚ, ਤੁਹਾਡੇ ਨੇੜੇ ਤੇੜੇ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੇਂਦਰ ਸਰਕਾਰ ਦੀ ਇੱਕ ਸਕੀਮ ਦੇ ਤਹਿਤ ਜਿਹੜੀ ਸਕੀਮ ਦਾ ਨਾਮ ਆ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ, ਇਹਦੇ ਤਹਿਤ 6,000 ਰੁਪਈਆ ਸਾਲ ਦਾ ਆਉਂਦਾ ਹੋਣਾ। ਪਰ ਕੀ ਤੁਹਾਨੂੰ ਪਤਾ ਵਾ ਕਿ ਮੋਦੀ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਇਹ ਜਿਹੜੇ ਕਿਸਾਨ ਸੀਗੇ ਇਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਕੱਟ ਲਾਏ ਜਾ ਰਹੇ ਨੇ ਔਰ ਕਈ ਸਿਆਸੀ ਮਾਹਰਾਂ ਦਾ ਮੰਨਣਾ ਇਹ ਹੈ ਕਿ ਇਹ ਸਕੀਮ ਹੁਣ ਹੌਲੀ ਹੌਲੀ ਬੰਦ ਹੋ ਸਕਦੀ ਹੈ। ਜਾਣੀ ਕਿ ਪੰਜਾਬੀ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਹਦਾ ਮਤਲਬ ਇਹ ਬਣਦਾ ਕਿ ਜਿਹੜਾ ਕਿਸਾਨਾਂ ਦੇ ਖਾਤੇ ਦੇ ਵਿੱਚ 6,000 ਰੁਪਈਆ ਆਉਂਦਾ ਸਾਲ ਦਾ, 2-2 ਹਜ਼ਾਰ ਰੁਪਈਆ 3 ਵਾਰੀ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੋਦੀ ਸਰਕਾਰ ਇਸ ਪੈਸੇ ਨੂੰ ਬੰਦ ਕਰ ਸਕਦੀ ਹੈ। ਇਹਦਾ ਮਤਲਬ ਤੁਹਾਨੂੰ ਡਰਾਉਣਾ ਨਹੀਂ ਹੈ, ਪਰ ਸਰਕਾਰ ਦੇ ਜਿਹੜੇ ਅੰਕੜੇ ਨੇ, ਜਦੋਂ ਇਹ ਸਕੀਮ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਅੰਕੜੇ ਨੇ ਉਹੀ ਸੰਕੇਤ ਦਿੰਦੇ ਨੇ। ਪਿਛਲੇ ਦਿਨੀ ਇੱਕ ਖਬਰ ਕੀਤੀ ਸੀ, ਜਿਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਦੇ ਵਿੱਚ ਤਕਰੀਬਨ 15 ਲੱਖ ਤੋਂ ਵੱਧ ਕਿਸਾਨ ਜਿਹੜੇ ਆ ਇਸ ਸਕੀਮ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਆ। ਇਹਨਾਂ ਪੰਜਾਬ ਦੇ ਕਿਸਾਨਾਂ ਦੀ ਗਿਣਤੀ 24 ਲੱਖ ਤੋਂ ਵੱਧ ਸੀ, ਜਦਕਿ ਹੁਣ ਇਹ ਤਕਰੀਬਨ 10 ਲੱਖ ਦੇ ਕਰੀਬ ਰਹਿ ਚੁੱਕੇ, ਜਾਣੀ ਕਿ 14 ਲੱਖ ਤੋਂ ਵੱਧ ਜਿਹੜੇ ਲੋਕ ਆ ਉਹ ਬਾਹਰ ਕੱਢ ਦਿੱਤੇ ਗਏ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਕੀਮ ਬੰਦ ਹੋ ਸਕਦੀ ਹੈ। ਇਹ ਸਕੀਮ ਦੇ ਬੰਦ ਹੋਣ ਦੇ ਕਾਰਨ ਕਿਹੜੇ ਨੇ ਉਹ ਤੁਹਾਨੂੰ ਦੱਸਾਂਗੇ। ਕਿਹੜੇ ਰਾਜ ਦੇ ਵਿੱਚ ਕਿਵੇਂ ਮੋਦੀ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਇਸ ਸਕੀਮ ਦੇ ਵਿੱਚ ਕੱਟ ਲਾਇਆ, ਕਿਵੇਂ ਹੁਣ ਆਧਾਰ ਕਾਰਡਾਂ ਦੇ ਤਹਿਤ ਇਸ ਸਕੀਮ ਨੂੰ ਬੰਦ ਕਰਨ ਦੀ ਕਗਾਰ ਤੇ ਮੋਦੀ ਸਰਕਾਰ ਖੜੀ ਹੈ, ਤੁਹਾਨੂੰ ਦੱਸਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਮਹਾਂ ਘੁਟਾਲਾ ਵਾ ਵੋਟਰਾਂ ਨੂੰ ਖਰੀਦਣ ਦਾ। ਜਦੋਂ 2019 ਦੇ ਵਿੱਚ ਇਹ ਸਕੀਮ ਆਈ ਸੀ ਉਦੋਂ ਚੋਣਾਂ ਹੋਣੀਆਂ ਸੀ। ਇਹ 2019 ਦੀਆਂ ਚੋਣਾਂ ਹੋਣੀਆਂ ਸੀ 11 ਅਪ੍ਰੈਲ ਤੋਂ ਲੈ ਕੇ 19 ਮਈ ਤੱਕ। ਚੋਣਾਂ ਤੋਂ ਐਂਡ ਪਹਿਲਾਂ ਫਰਵਰੀ 2019 ਦੇ ਵਿੱਚ ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਨੇ 11 ਕਰੋੜ 84 ਲੱਖ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਸਕੀਮ ਦੇ ਅਧੀਨ 2-2 ਹਜ਼ਾਰ ਦੀ ਪਹਿਲੀ ਕਿਸ਼ਤ ਪਾਈ ਸੀ। ਲੋਕ ਸਭਾ ਚੋਣਾਂ ਟਾਈਮ ਕੁੱਲ ਵੋਟਰਾਂ ਦੀ ਗਿਣਤੀ 91 ਕਰੋੜ ਸੀ ਤੇ 20 ਲੱਖ ਸੀ। ਚੋਣਾਂ ਦੇ ਵਿੱਚ 67% ਵੋਟਰਾਂ ਨੇ ਵੋਟ ਪਾਈ ਸੀ, ਜੋ ਕਿ 61 ਕਰੋੜ 10 ਲੱਖ ਬਣਦੇ ਆ। ਤੇ ਕਿਸਾਨ ਸਨਮਾਨ ਰਾਸ਼ੀ ਪ੍ਰਾਪਤ ਕਰਨ ਵਾਲੇ 11 ਕਰੋੜ 84 ਲੱਖ ਕਿਸਾਨਾਂ ਦੀਆਂ ਜੇ ਔਸਤਨ 3 ਵੋਟਾਂ ਵੀ ਪਰਿਵਾਰ ਦੀਆਂ ਲੱਗ ਗਏ ਤਾਂ ਤਕਰੀਬਨ 35 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਰਕਮ ਦਾ ਲਾਭ ਦਿੱਤਾ ਗਿਆ, ਯਾਨੀ ਕਿ ਇਹ ਰਕਮ ਗਈ ਉਹਨਾਂ ਲੋਕਾਂ ਨੂੰ, ਇਸ ਰਕਮ ਦੇ ਪੈਸੇ ਮਿਲੇ। ਤਾਂ ਅਸਲ ਦੇ ਵਿੱਚ ਹੋਇਆ ਕੀ, ਇਹਨਾਂ ਨੇ ਇਹ ਕੀਤਾ ਕਿ ਅਸੀਂ 5 ਏਕੜ ਤੋਂ ਘੱਟ ਕਿਸਾਨਾਂ ਨੂੰ ਇਹ ਸਕੀਮ ਦਿਆਂਗੇ ਤੇ ਉਹਨਾਂ ਨੂੰ ਸਾਲਾਨਾ 6,000 ਰੁਪਈਆ ਦਿਆਂਗੇ 3 ਕਿਸ਼ਤਾਂ ਦੇ ਵਿੱਚ। ਪਰ ਚੋਣਾਂ ਦਾ ਲਾਹਾ ਲੈਣ ਦੇ ਲਈ, ਕਿਸਾਨੀ ਵੋਟ ਬੈਂਕ ਹਾਸਲ ਕਰਨ ਦੇ ਲਈ 5 ਏਕੜ ਵਾਲੀ ਹੱਦ ਨੂੰ ਦਰਕਨਾਰ ਕੀਤਾ ਸਰਕਾਰ ਨੇ। ਤੇ ਇਹ ਭਾਵੇਂ ਉਹਦੀ ਮਾਲਕੀ ਕਿੰਨੀ ਵੀ ਸੀ, ਕੋਈ ਵੀ ਸੀ, ਤਾਂ ਉਹਨੂੰ ਇਸ ਸਕੀਮ ਦੇ ਵਿੱਚ ਸ਼ਾਮਲ ਕੀਤਾ। ਇਹਦੇ ਬਲਬੂਤੇ ਭਾਜਪਾ ਨੇ ਚੋਣਾਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ। ਤੇ ਜਦੋਂ ਜਿੱਤ ਮਿਲ ਗਈ ਤੇ ਹੁਣ ਕੀ ਹੈ, ਹੁਣ ਇਸੇ ਸਾਲ ਮਈ ਜੂਨ ਦੇ ਵਿੱਚ ਜਿਹੜੀ 11ਵੀਂ ਕਿਸ਼ਤ ਪਾਈ ਹੈ ਇਸੇ ਸਕੀਮ ਦੇ ਤਹਿਤ, ਤਾਂ ਉਹਦਾ ਜਿਹੜਾ ਲਾਹਾ ਲੈਣ ਵਾਲੇ ਵੋਟਰਾਂ ਦੀ ਗਿਣਤੀ ਆ 3 ਕਰੋੜ 87 ਲੱਖ, ਯਾਨੀ ਕਿ 8 ਕਰੋੜ ਬੰਦਾ, 8 ਕਰੋੜ ਕਿਸਾਨ ਇਸ ਸਕੀਮ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਹੁਣ ਤੁਸੀਂ ਕਹੋਗੇ ਕਿ ਜੀ ਇਹ ਲੋਕਾਂ ਨੇ, ਗਲਤ ਲੋਕਾਂ ਨੇ ਫਾਇਦਾ ਉਠਾਇਆ, ਸਾਰੇ ਲੋਕਾਂ ਨੇ ਲੈ ਲਿਆ, ਤਾਂ ਫਿਰ ਇਹ ਸਾਰੇ ਲੋਕਾਂ ਨੇ ਪੈਸੇ ਲੈ ਲਏ। ਤਾਂ ਫਿਰ ਸਵਾਲ ਵੱਡਾ ਇਹ ਹੁੰਦਾ ਕਿ ਜਦੋਂ ਕਿਸਾਨੀ ਦੇ ਨਾਮ ਤੇ ਕਿਸਾਨਾਂ ਨੂੰ ਇਹ ਪੈਸਾ ਦੇਣਾ ਸੀ ਤਾਂ ਫਿਰ ਇਹ 'ਚ ਪਾਰਦਰਸ਼ਤਾ ਕਿਉਂ ਨਹੀਂ ਰੱਖੀ? ਸਰਕਾਰ ਨੇ ਪਹਿਲਾਂ ਹੀ ਕਿਹਾ ਹੁੰਦਾ ਕਿ ਭਾਈ ਅਸੀਂ 5 ਏਕੜ ਤੋਂ ਵੱਧ ਨਹੀਂ ਦੇਣਾ। ਤਾਂ ਕੀ ਇਹਦੇ ਵਿੱਚ ਇਹ ਨਹੀਂ ਸੀ ਕੀਤਾ ਜਾ ਸਕਦਾ ਕਿ 11 ਕਰੋੜ ਬੰਦੇ ਨੂੰ, ਜਿਹਦੇ ਵਿੱਚ ਅਯੋਗ ਵੀ ਹੋਣੇ ਕਈ, ਜਿਹੜਾ 8 ਕਰੋੜ ਹੁਣ ਕੱਢਿਆ, ਤਾਂ ਜਿਹੜਾ 8 ਕਰੋੜ ਨੂੰ ਪਹਿਲੀਆਂ ਕਿਸ਼ਤਾਂ ਦਿੱਤੀਆਂ ਤੁਸੀਂ, ਤਾਂ ਉਹ ਕਿਸਾਨਾਂ ਦੇ ਉੱਤੇ ਜਿਹੜੇ ਫਿਲਟਰ ਹੁਣ ਲਾ ਰਹੇ ਹੋ ਤੁਸੀਂ, ਤਾਂ ਕੀ ਉਦੋਂ ਨਹੀਂ ਲਾਏ ਜਾ ਸਕਦੇ ਸੀ? ਉਹਦੀ ਜੇ ਪੈਸਾ ਡਾਇਰੈਕਟ ਕਿਸਾਨਾਂ ਦੇ ਖਾਤੇ ਵਿੱਚ ਆਉਂਦਾ, ਜਿਹਦਾ ਲਾਹਾ ਬਹੁਤ ਸਾਰੇ ਹੋਰ ਲੋਕ ਲੈ ਗਏ, ਸਿਆਸੀ ਲੋਕ ਲੈ ਗਏ, ਜਾਂ ਜਿਨ੍ਹਾਂ ਦੇ ਪੈਲੀਆਂ ਨਾ ਵੱਧ ਸੀ ਉਹ ਲੈ ਗਏ, ਤਾਂ ਕੀ ਉਹਦਾ ਲਾਹਾ ਸਾਡੇ ਕਿਸਾਨ ਨੂੰ ਨਹੀਂ ਮਿਲਣਾ ਚਾਹੀਦਾ ਸੀਗਾ? ਕਿ ਉਹ ਇਹਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ ਸੀ? ਜੇ 8 ਕਰੋੜ ਬੰਦਾ ਤੁਸੀਂ ਹੁਣ ਅਯੋਗ ਕਹਿ ਰਹੇ ਹੋ, ਤਾਂ ਹੁਣ ਤੁਹਾਡੇ ਹਿਸਾਬ ਦੇ ਨਾਲ 3 ਕਰੋੜ ਕਿਸਾਨ ਆ, ਤਾਂ ਤੁਸੀਂ ਇਹਦੀ ਹੱਦ ਵਧਾ ਕੇ 8 ਕਿੱਲਿਆਂ ਤੱਕ ਕਰ ਦਿੰਦੇ, 10 ਕਿੱਲਿਆਂ ਤੱਕ ਕਰ ਦਿੰਦੇ, ਪਰ ਉਹਦਾ ਲਾਭ ਤਾਂ ਕਿਸਾਨ ਨੂੰ ਮਿਲਦਾ ਨਾ। ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਤਾਂ ਗਲਤ ਆ, ਪਰ ਅਸਲ ਦੇ ਵਿੱਚ ਇਹ ਕੱਟ ਲੱਗਿਆ ਕਿਵੇਂ 2020 ਦੇ ਵਿੱਚ ਜਦੋਂ ਇਹਨਾਂ ਨੇ 6ਵੀਂ ਕਿਸ਼ਤ ਦਿੱਤੀ ਨਾ ਕਿਸਾਨਾਂ ਨੂੰ, ਉਸ ਤੋਂ ਬਾਅਦ ਕਟੌਤੀ ਲਾਉਣੀ ਸ਼ੁਰੂ ਕਰ ਦਿੱਤੀ, ਕਟੌਤੀ ਕਰਨੀ। 6ਵੀਂ ਕਿਸ਼ਤ ਦਿੱਤੀ ਇਹਨਾਂ ਨੇ 9 ਕਰੋੜ 87 ਲੱਖ ਕਿਸਾਨਾਂ ਨੂੰ, 7ਵੀਂ ਕਿਸ਼ਤ ਦਿੱਤੀ 9 ਕਰੋੜ 30 ਲੱਖ ਨੂੰ, 8ਵੀਂ ਦੇ ਵਿੱਚ 8 ਕਰੋੜ 59 ਲੱਖ ਨੂੰ, 9ਵੀਂ 7 ਕਰੋੜ 66 ਲੱਖ ਨੂੰ, 10ਵੀਂ 6 ਕਰੋੜ 34 ਲੱਖ ਨੂੰ, ਤੇ 11ਵੀਂ 3 ਕਰੋੜ 87 ਲੱਖ ਤੱਕ ਪਹੁੰਚੀ ਹੈ। 12ਵੀਂ ਜਿਹੜੀ
ਹੁਣ ਰੀਸੈਂਟਲੀ ਅਕਤੂਬਰ ਦੇ ਵਿੱਚ ਆਈ ਆ, ਉਹਦੇ ਬਾਰੇ ਹਾਲੇ ਕਹਿਣਾ ਔਖਾ ਵੀ ਕਿੰਨੇ ਲੋਕਾਂ ਤੱਕ ਦਿੱਤੀ ਹੈ। ਸੋ ਇਹ ਤੋਂ ਪਤਾ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੋਦੀ ਸਰਕਾਰ ਜਿਹੜੀ ਆ ਉਹ ਇਸ ਸਕੀਮ ਦੇ ਵਿੱਚ ਕੱਟ ਲਾ ਸਕਦੀ ਹੈ। ਤੇ ਜੇਕਰ ਸੂਬੇ ਵਾਈਜ਼ ਕਿ ਦੇਖੀਏ ਤਾਂ ਕਿਹੜੇ ਸੂਬੇ ਦੇ ਵੱਧ ਕਿਸਾਨ ਨਿਕਲੇ ਆ, ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਘਟੀ ਹੈ। ਪਹਿਲੀ ਕਿਸ਼ਤ ਜਿਨ੍ਹਾਂ ਨੂੰ ਮਿਲੀ ਸੀ ਉਹ 88 ਲੱਖ ਕਿਸਾਨ ਸੀਗੇ, ਜਦ ਕਿ 11ਵੀਂ ਕਿਸ਼ਤ ਮਿਲੀ ਹੈ 12,000 ਨੂੰ। ਮੇਘਾਲਿਆ ਦੇ ਵਿੱਚ ਪਹਿਲੀ ਕਿਸ਼ਤ ਸਮੇਂ 1,95,000 ਤੇ ਹੁਣ ਸਿਰਫ ਰਹਿ ਗਿਆ 623। ਮਹਾਰਾਸ਼ਟਰ ਦੇ ਵਿੱਚ ਪਹਿਲੀ ਕਿਸ਼ਤ ਮਿਲੀ 1 ਲੱਖ ਤੋਂ ਵੱਧ ਨੂੰ, 11ਵੀਂ ਕਿਸ਼ਤ ਮਿਲੀ ਹੈ 37,000 ਲੋਕਾਂ ਨੂੰ। ਪੰਜਾਬ ਦੇ ਵਿੱਚ ਪਹਿਲੀ ਕਿਸ਼ਤ ਵਾਲੇ ਜਿਹੜੇ ਸੀ, ਮਾਫ ਕਰਨਾ, ਮਹਾਰਾਸ਼ਟਰ ਦੇ ਵਿੱਚ ਪਹਿਲੀ ਕਿਸ਼ਤ 1 ਕਰੋੜ ਤੋਂ ਵੱਧ ਲੋਕਾਂ ਨੂੰ ਮਿਲੀ ਹੈ, ਹੁਣ ਰਹਿ ਗਿਆ 37 ਲੱਖ। ਪੰਜਾਬ ਦੇ ਵਿੱਚ ਪਹਿਲੀ ਕਿਸ਼ਤ ਵਾਰੀ ਸੀਗੇ 24 ਲੱਖ ਤੋਂ ਵੱਧ ਤੇ 11ਵੀਂ ਕਿਸ਼ਤ ਤੱਕ ਰਹਿ ਗਿਆ ਹੈ 10 ਲੱਖ 11 ਲੱਖ। ਗੁਜਰਾਤ ਦੇ ਵਿੱਚ ਸੀਗੇ 63 ਲੱਖ ਤੇ ਹੁਣ ਰਹਿ ਗਿਆ 28 ਲੱਖ। ਸੋ ਹੁਣ ਪਤਾ ਇਹ ਲੱਗਿਆ ਕਿ ਸਰਕਾਰ ਨੇ ਚੋਣਾਂ ਦੇ ਮੌਕੇ ਲਾਹਾ ਲੈਣ ਦੇ ਲਈ ਸਕੀਮ ਸ਼ੁਰੂ ਕੀਤੀ। ਜਦੋਂ ਉਹਨੂੰ ਲਾਹਾ ਮਿਲ ਗਿਆ ਤੇ ਇਹ ਸਕੀਮ ਦਾ ਭੋਗ ਪਾਤਾ। ਹਾਲਾਂਕਿ ਉਦੋਂ ਤੁਹਾਨੂੰ ਪਤਾ ਵਾ ਸਰਜੀਕਲ ਸਟ੍ਰਾਈਕ ਦਾ ਬੜਾ ਲਾਭ ਮਿਲਿਆ, ਔਰ ਕਿਵੇਂ ਦੇਸ਼ ਦੇ ਹਾਲਾਤਾਂ ਨੂੰ ਵੋਟਾਂ ਦੇ ਵਿੱਚ ਕਨਵਰਟ ਕਰਨਾ, ਪੋਲਰਾਈਜੇਸ਼ਨ ਕਿਵੇਂ ਕਰਨੀ ਹੈ, ਸਕੀਮਾਂ ਦਾ ਲਾਹਾ ਕਿਵੇਂ ਲੈਣਾ, ਇਹ ਮੋਦੀ ਸਾਹਿਬ ਦੀ ਸਰਕਾਰ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ। ਹੁਣ ਦੇਖੋ, ਇੱਕ ਪਾਸੇ ਇਹ ਲੋਕ ਕਹਿੰਦੇ ਆ ਕਿ ਜੀ ਅਸੀਂ ਲੋਕਾਂ ਨੂੰ ਪੈਸਾ ਦਿੱਤਾ, ਹਾਲਾਂਕਿ ਉਹ ਪੈਸਾ ਮੁਲਕ ਦਾ ਵਾ। ਉਸ ਪੈਸੇ ਦੇ ਵਿੱਚ ਇਹ ਕਹਿੰਦੇ ਕਿ ਤਰੁੱਟੀ ਆ ਗਈ, ਹੁਣ ਅਸੀਂ ਕੱਟ ਲਾਵਾਂਗੇ। ਕੱਟ ਕਿਉਂ? ਤੁਸੀਂ ਤਰੁੱਟੀ ਦੂਰ ਕਰੋ ਨਾ। ਤੁਸੀਂ ਇਹ ਦੇਖੋ ਕਿ ਕੀ ਸਾਰੇ ਕਿਸਾਨ ਉਹਦੇ ਵਿੱਚ ਆ ਗਏ ਆ? ਜੇਕਰ ਉਹਦੇ 'ਚ ਅਯੋਗ ਬੰਦੇ ਆ ਤੇ ਉਹਦੀ ਥਾਂ 'ਤੇ ਅਯੋਗ ਦੀ ਥਾਂ 'ਤੇ ਜਾਂ ਜਿਹੜੇ ਬੰਦੇ ਗਲਤ ਤਰੀਕੇ ਨਾਲ ਪੈਸਾ ਸਰਕਾਰ ਤੋਂ ਲੈ ਰਹੇ ਆ, ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਸਕੀਮ 'ਚ ਕੱਟ ਲਾ ਰਹੇ ਹੋ। ਇਹ ਚਲਾਕੀ ਹੈ ਲੋਕਾਂ ਦੇ ਨਾਲ। ਜਦ ਕਿ ਹੋਣਾ ਇਹ ਚਾਹੀਦਾ ਕਿ ਤੁਸੀਂ 5 ਕਿੱਲਿਆਂ ਵਾਲਾ ਬੰਦਾ ਜੇ ਕਹਿਣੇ ਹੋ ਤਾਂ 5 ਕਿੱਲਿਆਂ ਦੇ ਨਾਲ ਉਹਨੂੰ ਹੋਰ ਫਿਲਟਰ ਕਰ ਦਿਓ, ਉਹਦਾ ਦਾਇਰਾ ਵਧਾ ਦਿਓ, ਉਹਦੇ 'ਚ ਟਰਾਂਸਪੇਰੈਂਸੀ ਹੋਰ ਲਿਆਓ। ਉਹਨੂੰ ਜਦੋਂ ਜਾਂਚ ਤੁਸੀਂ ਕਰਦੇ ਹੋ, ਜਦੋਂ ਅਪਲੋਡਿੰਗ ਡਾਟਾ ਹੁੰਦਾ, ਉਹਨੂੰ ਹੋਰ ਤਰੀਕੇ ਨਾਲ ਵੈਰੀਫਾਈ ਕਰ ਲਓ। ਸੋ ਬਜਾਏ ਵੈਰੀਫਿਕੇਸ਼ਨ ਦੇ, ਬਜਾਏ ਟਰਾਂਸਪੇਰੈਂਸੀ ਦੇ, ਬਜਾਏ ਅਕਾਊਂਟੇਬਿਲਟੀ ਦੇ, ਤੁਸੀਂ ਉਹ ਸਕੀਮ ਨੂੰ ਦਾ ਹੀ ਭੋਗ ਪਾਉਣ ਜਾ ਰਹੇ ਹੋ। ਇਹ ਗਲਤ ਆ। ਸਰਕਾਰਾਂ ਨੂੰ, ਪਾਰਟੀਆਂ ਨੂੰ ਚੰਦਾ ਮਿਲਦਾ ਵਾ, ਉਹਦੇ 'ਚ ਕੁਛ ਨਹੀਂ ਦੱਸਿਆ ਜਾਂਦਾ ਕਿ ਕਿਹੜਾ ਚੰਦਾ ਕਿਹੜੀ ਪਾਰਟੀ ਨੂੰ ਕਿਹਨੇ ਦਿੱਤਾ। ਜਦ ਕਿ ਇੱਥੇ ਉਲਟਾ, ਇੱਥੇ ਪੈਸਾ ਲੋਕਾਂ ਦਾ ਵਾ, ਦਿੰਦੀਆਂ ਪਾਰਟੀਆਂ, ਉਹਨਾਂ ਦੀ ਵਰਤੋਂ ਚੋਣਾਂ ਦੇ ਵਿੱਚ ਹੁੰਦੀ ਆ, ਉਹਨਾਂ ਤੋਂ ਸਿਆਸੀ ਲਾਹਾ ਲਿਆ ਜਾਂਦਾ, ਬਾਅਦ ਦੇ ਵਿੱਚ ਉਹ ਸਕੀਮਾਂ ਦਾ ਕੱਟ ਕਰ ਦਿੱਤਾ ਜਾਂਦਾ। ਸੋ ਚੋਣ ਬਾਂਡਾਂ ਦੇ ਰਾਹੀਂ ਧਨ ਇਕੱਠਾ ਕਰਨ ਤੇ ਕਿਸਾਨ ਸਨਮਾਨ ਯੋਜਨਾ ਵਰਗੇ ਗੱਫਿਆਂ ਰਾਹੀਂ ਵੋਟਾਂ ਹਾਸਲ ਕਰਨ ਦੇ ਅਮਲ ਦੇ ਰਾਹੀਂ ਇਹ ਸਰਕਾਰ ਨੇ ਵੋਟਾਂ ਖਰੀਦਣ ਦੀ ਜਿਹੜੀ ਕਾਰਵਾਈ ਆ ਉਹਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਹੈ। ਸਰਕਾਰੀ ਸਕੀਮ ਦੇ ਰਾਹੀਂ ਲੋਕਾਂ ਦੀਆਂ ਵੋਟਾਂ ਖਰੀਦਣ ਦਾ ਇਹ ਆਜ਼ਾਦ ਭਾਰਤ ਦਾ ਵੋਟਾਂ ਖਰੀਦਣ ਦਾ ਇੱਕ ਸਭ ਤੋਂ ਵੱਡਾ ਘੁਟਾਲਾ ਵੀ ਕਿਹਾ ਜਾ ਸਕਦਾ। ਚੋਣ ਅਮਲ ਲੋਕਤੰਤਰ ਦੀ ਬੁਨਿਆਦ ਹੁੰਦਾ, ਜਿਸ ਨੂੰ ਮੁੜ ਲਈ ਤੇ ਲਿਆਉਣ ਦੇ ਲਈ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ। ਹੁਣ ਹੋਣਾ ਇਹ ਚਾਹੀਦਾ ਕਿ ਜਿਹੜੇ ਵੀ ਲੋਕ ਅਯੋਗ ਨੇ ਉਹਨਾਂ 'ਤੇ ਬੇਸ਼ੱਕ ਤੁਸੀਂ ਕਾਰਵਾਈ ਕਰੋ, ਪਰ ਕਿਸਾਨਾਂ ਨੂੰ ਮਿਲਦੀ ਇਹ ਰਾਸ਼ੀ ਜਿਹੜੀ ਕਿ ਬੜੀ ਨਿਗੂਣੀ ਹੈ। ਤੁਸੀਂ ਤਾਂ ਕਹਿੰਦੇ ਸੀਗੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਪਰ ਉਲਟਾ ਤੁਸੀਂ ਉਹਨਾਂ ਤੋਂ ਧਰਨੇ ਲਵਾਈ ਕੇ ਤੁਸੀਂ ਤਾਂ ਕਹਿੰਦੇ ਸੀਗੇ ਕਿ ਕਿਸਾਨ ਨੂੰ ਅਸੀਂ ਆਹ ਸਹੂਲਤ ਦਿਆਂਗੇ, ਪਰ ਉਲਟਾ ਤੁਸੀਂ DAP ਦੀ ਸਬਸਿਡੀ ਦੇ ਵਿੱਚ ਕੱਟ ਲਾ ਦਿੱਤਾ ਵਾ। ਤੁਸੀਂ ਕਹਿੰਦੇ ਸੀ ਕਿਸਾਨਾਂ ਨੂੰ ਅਸੀਂ ਸਸ਼ਕਤ ਕਰਨਾ ਵਾ, ਇਹਨਾਂ ਦੀ ਆਮਦਨ ਵਧਾਉਣੀ ਹੈ, ਪਰ ਉਲਟਾ ਤੁਸੀਂ ਡੀਜ਼ਲ ਦੇ ਰੇਟ ਵਧਾਏ ਆ। ਤੁਸੀਂ ਕਹਿੰਦੇ ਸੀਗੇ ਕਿ ਅਸੀਂ ਲੋਕਾਂ ਨੂੰ ਆਮਦਨ ਦੁੱਗਣੀ ਕਰ ਦਾਂਗੇ, ਪਰ ਉਲਟਾ ਹੁਣ ਤੁਸੀਂ MSP ਤੋਂ ਵੀ ਭੱਜ ਰਹੇ। ਸੋ ਇਹ ਕਿਸਾਨਾਂ ਦੇ ਹਿੱਤਾਂ ਦੇ ਨਾਲ ਧਰੋਹ ਆ। ਸਕੀਮਾਂ ਜੇਕਰ ਤੁਸੀਂ ਵੋਟਾਂ ਲੈਣੀਆਂ ਸਕੀਮਾਂ ਲਾਗੂ ਕਰਕੇ, ਤਾਂ ਘੱਟੋ ਘੱਟ ਉਹਨਾਂ ਦੇ ਵਿੱਚ ਟਰਾਂਸਪੇਰੈਂਸੀ ਜ਼ਰੂਰ ਲਿਆਓ, ਤਾਂ ਜੋ ਬਾਅਦ ਦੇ ਵਿੱਚ ਟਰਾਂਸਪੇਰੈਂਸੀ ਦੇ ਜ਼ਰੀਏ, ਘੱਟ ਹੋਣ ਦੇ ਜ਼ਰੀਏ ਜਾਂ ਘੁਟਾਲੇ ਦੇ ਜ਼ਰੀਏ ਇਹਨਾਂ ਸਕੀਮਾਂ ਦੇ ਵਿੱਚ ਕੱਟ ਲਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜੋ। ਇਹ ਗਲਤ ਆ ਔਰ ਇਹ ਨਿੰਦਣਯੋਗ ਹੈ। ਕਿਸਾਨਾਂ ਨੂੰ ਮਿਲਦੀ ਇਹ ਰਾਸ਼ੀ ਦੇ ਵਿੱਚ ਵਾਧਾ ਹੋਣਾ ਚਾਹੀਦਾ, ਨਾ ਕਿ ਸਕੀਮ